हिंदुस्तान की जिहड़ी गौरमेंट उन्होंने हिसाब नाल मान लैनी कि उन्होंने जुर्म किया, पर उन्होंने जुर्म चलो किया, उन्होंने अपनी अपनी सज़ा पूरी कर ली है। हुण किस हक नाल उन्होंने अंदर रखिया होया। इस कंट्री दे विच बहुत वड्डी कंट्रीब्यूशन है सिख कम्यूनिटी दी, किन्नियां अपनियां शहादतां होईयां ने, किन्ना कुछ होया। सौदा साध है, ठीक है, 15 दिनों बाद उन्होंने परोल मिल जाती है जी, 15 दिनों बाद, तो साडे बंदे अंदर बैठे ने। ये चीज़ की एहसास करा रही जवानी वो देखिया सी ना अपने जिफ्त च किद्दां उन्होंने मिंटो मिंट 2 दिनों च PM ला के परे मारिया सीगा। ते क्यों नहीं अपने सिंह इकट्ठे होंदे, इन्हां च कमी अपने च बाई, किसी नूं की कहना। भगवंत मान सरकार नूं भी चाहिए जी भी अरशों फर्श ते फर्शों अर्श ते आउण नूं मिंट ही लगदा। ਜਦੋਂ ਅਸੀਂ 에ਅਰਪੋਰਟ ਤੋਂ ਉਤਰੀ ਦਾ ਨਾ, ਤੇ ਇੱਥੇ ਆਣ ਕੇ ਹਾਲਾਤ ਦੇਖੀ ਦੇ ਆ ਪੰਜਾਬ ਦੇ ਜਾਂ ਦਿੱਲੀ ਦੇ, ਤੇ ਸਾਨੂੰ ਬੜਾ ਦੁੱਖ ਲੱਗਦਾ ਯਾਰ ਕਿ ਭਗਵੰਤ ਮਾਨ ਨੂੰ ਅਸੀਂ ਇੰਨਾ ਸਪੋਰਟ ਕੀਤਾ ਨਾ, ਪੰਜਾਬ 'ਚ ਘੱਟੋ ਘੱਟ ਕੁਝ ਦੇ ਹੋਵੇ। ਵੀਰੇ ਜੇ ਹੁਣ ਦਿੱਲੀ ਵਾਲਾ ਆਪਾਂ ਮੋਰਚਾ ਲਾਇਆ ਸੀ ਨਾ, ਉਹ NRI ਵੀਰਾਂ ਕਰਕੇ ਹੀ ਸਫਲ ਹੋਇਆ, ਕਿਉਂਕਿ ਇੰਨਾ ਫੰਡਿੰਗ ਵਗੈਰਾ ਇੱਥੇ ਕਿੱਥੇ ਕੰਮ ਹੀ ਨਹੀਂ ਹੈਗਾ। ਗੌਰਮੈਂਟ ਕਿੱਥੇ ਕੀ ਕਰ ਰਹੀ ਆ। ਇੱਕ ਮਜ਼ਦੂਰ 15,000 20,000 ਕੋਈ ਸੈਲਰੀ ਹੁੰਦੀ ਹੈ ਜਾਂ ਕੋਈ 2,000 5,000 10,000 150 ਰੁਪਏ 200 ਰੁਪਏ ਦੇ ਦਿਹਾੜੀ ਤੇ ਕੰਮ ਕਰਦੇ ਆ। ਗੌਰਮੈਂਟ ਕੁਝ ਨਹੀਂ ਕਰਦੀ, ਸੋ ਮੁੰਡਿਆਂ ਨੂੰ ਬਾਹਰ ਹੀ ਜਾਣਾ ਪੈਣਾ। उधर जाना भी जरूरी सीगा, जे असीं उधर ना जाते तो अपनी शायद कौम अपना फाइनैंशियली तौर पर आपां पिछे रह जाते। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਪੁੱਜ ਰਹੀਆਂ ਨੇ, ਤਾਂ ਕੁਝ ਅਜਿਹੇ ਨੌਜਵਾਨ ਵੀ ਨੇ ਜਿਹੜੇ ਆਪਣੇ ਸਰਜ਼ਮੀਨ ਦਾ ਮੋਹ ਲੈ ਕੇ ਔਰ ਜਿਹੜੀਆਂ ਵੱਡੀਆਂ ਮੰਗਾਂ ਨੇ ਉਹਨਾਂ ਦਾ ਜਿਹੜਾ ਵੱਡਾ ਖਿਆਲਾਤ ਲੈ ਕੇ ਸੱਤ ਸਮੁੰਦਰੋਂ ਪਾਰ ਆਪਣੀ ਧਰਤੀ ਦੇ ਉੱਪਰ ਪੁੱਜ ਰਹੇ ਨੇ, ਪੰਜਾਬ ਦੇ ਵਿੱਚ ਆ ਰਹੇ ਨੇ ਔਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਸ਼ਮੂਲੀਅਤ ਕਰ ਰਹੇ ਨੇ। ਬਾਈ ਕੀ ਨਾਮ ਹੈ ਸਭ ਤੋਂ ਪਹਿਲਾਂ? ਵੀਰ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਕਿਹੜੀ ਜਗ੍ਹਾ ਦੇ ਨਾਲ ਸੰਬੰਧਿਤ? ਅਸੀਂ ਸਰੀ ਤੋਂ ਕੈਨੇਡਾ ਤੋਂ ਆਏ ਹਾਂ ਜੀ। ਇੰਡੀਆ ਤੋਂ ਕਿਹੜੀ ਜਗ੍ਹਾ ਤੋਂ? ਅਸੀਂ ਕਪੂਰਥਲੇ ਤੋਂ ਹਾਂ ਜੀ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਕੌਮੀ ਇਨਸਾਫ ਮੋਰਚਾ ਇੱਕ ਪਾਸੇ ਲੱਗਾ ਹੈ, ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਹੋ। ਸਭ ਤੋਂ ਪਹਿਲਾਂ ਇਹ ਦੱਸੋ ਕਿ ਆਪਣਾ ਕੰਮਕਾਰ ਛੱਡ ਕੇ ਆਏ ਹੋ, ਸਪੈਸ਼ਲ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੋ, ਜਾਂ ਵੈਸੇ ਜਿਹੜਾ ਤੁਹਾਡੀ ਰੂਟੀਨ ਬਣੀ ਹੋਈ ਹੈ, ਜਾਂ ਸਾਲਾਂ ਬੱਧੀ ਗੇੜਾ ਮਾਰਦੇ ਹੋ ਆਪਣੇ ਵਤਨਾਂ ਨੂੰ? ਹਾਂਜੀ 4 ਸਾਲ ਬਾਅਦ ਅਸੀਂ 5 ਸਾਲ ਬਾਅਦ ਆਏ ਹਾਂ ਜੀ। ਆਏ ਪਰ ਫੈਮਿਲੀ ਫੰਕਸ਼ਨ ਤੇ ਸੀਗੇ, ਅਸੀਂ ਚਲੇ ਜਾਣਾ ਸੀਗਾ, ਬਟ ਸਪੈਸ਼ਲ ਇਸ ਕਰਕੇ ਅਸੀਂ ਟਿਕਟ ਥੋੜੀ ਜਿਹੀ ਅੱਗੇ ਕੀਤੀ ਹੈ ਤੇ ਵੀ ਜਿੰਨਾ ਕੁ ਯੋਗਦਾਨ ਅਸੀਂ ਕਰ ਸਕਦੇ ਇੱਥੇ ਪਾ ਸਕੀਏ। ਹਾਂਜੀ ਬਈ ਕੀ ਲੱਗਦਾ ਇੱਥੇ ਆ ਕੇ ਜਿਸ ਤਰੀਕੇ ਦੇ ਨਾਲ ਵੱਡੀਆਂ ਮੰਗਾਂ ਰਹੀਆਂ ਨੇ, ਮਨੁੱਖੀ ਹੱਕਾਂ ਦੀ ਗੱਲ ਚੱਲਦੀ ਹੈ ਕਿ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਰਿਹਾਈ ਨਹੀਂ ਹੋ ਰਹੀ, ਕੀ ਸੋਚਦੇ ਹੋ? ਇੱਕ ਪਾਸੇ ਉਸ ਨਿਜ਼ਾਮ ਦੇ ਵਿੱਚ ਰਹਿੰਦੇ ਹੋ ਜਿਹੜਾ ਬ੍ਰਿਟਿਸ਼ ਨਿਜ਼ਾਮ ਮੰਨਿਆ ਜਾਂਦਾ, ਇੱਕ ਪਾਸੇ ਆਪਣੀ ਸਰਜ਼ਮੀਂ ਪੰਜਾਬ ਹੈ, ਇੱਥੋਂ ਦੇ ਨਿਜ਼ਾਮ ਨੂੰ ਦੇਖਦੇ ਹੋ, ਦੋਨਾਂ ਵਿੱਚ ਅੰਤਰ ਕੀ ਮਹਿਸੂਸ ਕਰਦੇ ਹੋ? ਦੇਖੋ ਜੀ ਬਹੁਤ ਅੰਤਰ ਹੈ ਉੱਥੇ ਤੇ ਇੱਥੇ। ਆਪਾਂ ਕਹਿ ਲਈਏ ਕਿ ਦੇਖੋ ਆਪਣੇ ਬੰਦੀ ਸਿੰਘਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਚਲੋ ਇੱਕ ਆਪਣੇ ਹਿਸਾਬ ਨਾਲ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ, ਚਲੋ ਮੰਨ ਵੀ ਲੈਂਦੇ ਆ ਵੀ ਚਲੋ ਇਹਨਾਂ ਦੇ ਹਿਸਾਬ ਨਾਲ ਕਿ ਹਿੰਦੁਸਤਾਨ ਦੀ ਜਿਹੜੀ ਗੌਰਮੈਂਟ ਉਹਨਾਂ ਦੇ ਹਿਸਾਬ ਨਾਲ ਮੰਨ ਲੈਂਦੇ ਕਿ ਉਹਨਾਂ ਨੇ ਜੁਰਮ ਕੀਤਾ, ਪਰ ਉਹਨਾਂ ਨੇ ਜੁਰਮ ਚਲੋ ਕੀਤਾ, ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਹੁਣ ਕਿਸ ਹੱਕ ਨਾਲ ਉਹਨਾਂ ਨੂੰ ਅੰਦਰ ਰੱਖਿਆ ਹੋਇਆ। ਦੂਸਰੀ ਗੱਲ ਜੀ ਦੇਖੋ ਅਸੀਂ ਇਸ ਕੰਟਰੀ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਿੱਖ ਕਮਿਊਨਿਟੀ ਦੀ, ਠੀਕ ਹੈ ਜੀ, ਕਿੰਨੀਆਂ ਆਪਣੀਆਂ ਸ਼ਹਾਦਤਾਂ ਹੋਈਆਂ ਨੇ, ਕਿੰਨਾ ਕੁਛ ਹੋਇਆ, ਪਰ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੂਜੇ ਤੀਜੇ ਦਿਨ ਹੋ ਜਾਂਦੀ ਹੈ, ਠੀਕ ਹੈ। ਦੂਜੇ ਪਾਸੇ ਆਪਾਂ ਇੱਕ ਹੋਰ ਚੀਜ਼ ਦੇਖੀਏ ਕਿ ਜਿਹੜਾ ਸੌਦਾ ਸਾਧ ਹੈ, ਠੀਕ ਹੈ, 15 ਦਿਨਾਂ ਬਾਅਦ ਉਹਨਾਂ ਨੂੰ ਪਰੋਲ ਮਿਲ ਜਾਂਦੀ ਹੈ ਜੀ, 15 ਦਿਨਾਂ ਬਾਅਦ, ਤੇ ਸਾਡੇ ਬੰਦੇ ਅੰਦਰ ਬੈਠੇ ਨੇ। ਇਹ ਚੀਜ਼ ਕੀ ਅਹਿਸਾਸ ਕਰਾ ਰਹੀ ਜਵਾਨੀ ਨੂੰ? ਇਹੀ ਅਹਿਸਾਸ ਕਰਾ ਰਹੀ ਹੈ ਕਿ ਸਾਨੂੰ ਇੱਥੇ 100% ਰਾਈਟ ਨਹੀਂ ਹੈਗੇ, ਠੀਕ ਹੈ, ਗੁਲਾਮ ਆ ਅਸੀਂ, ਠੀਕ ਹੈ ਜੀ। ਤੇ ਉਸ ਤੋਂ ਵੱਧ ਜ਼ਿਆਦਾ ਗੁਲਾਮ ਆਪਣੇ ਦੂਜੇ ਜਿਹੜੇ ਬਾਹਰ ਆ ਸਿੰਘ, ਉਹ ਗੁਲਾਮ ਨੇ, ਕਿਉਂਕਿ ਜੇ ਉਹ ਇਕੱਠੇ ਹੋ ਕੇ ਉਹਨਾਂ ਨੂੰ ਦਿਖਦਾ ਹੀ ਨਹੀਂ ਆ ਕਿ ਕਿੰਨਾ ਨਸ਼ਾ ਫੈਲ ਗਿਆ ਆਪਣੇ, ਕਿੰਨਾ ਇੱਥੇ ਜਾਣੀ ਕਿ ਅੰਦਰ ਧੱਕਾ ਚੱਲਣ ਦਿਆ ਗੌਰਮੈਂਟ ਕਰਨ ਦੀ ਆ। ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਉਹ ਦੇਖਿਆ ਸੀ ਨਾ ਆਪਣੇ ਜਿਫਤ 'ਚ ਕਿੱਦਾਂ ਉਹਨਾਂ ਨੇ ਮਿੰਟੋ ਮਿੰਟ 2 ਦਿਨਾਂ 'ਚ PM ਲਾ ਕੇ ਪਰੇ ਮਾਰਿਆ ਸੀਗਾ। ਤੇ ਕਿਉਂ ਨਹੀਂ ਆਪਣੇ ਸਿੰਘ ਇਕੱਠੇ ਹੁੰਦੇ? ਇਹਨਾਂ 'ਚ ਕਮੀ ਆਪਣੇ 'ਚ ਬਾਈ, ਕਿਸੇ ਨੂੰ ਕੀ ਕਹਿਣਾ। ਸਰਕਾਰਾਂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ, ਖਾਸ ਕਰ ਜੇ NRI ਵੀਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸੱਤਾ ਵਾਲੀ ਜਿਹੜੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਹੈ, ਪੰਜਾਬ ਸਰਕਾਰ, ਕਿਤੇ ਨਾ ਕਿਤੇ ਲੱਗਦਾ ਨਹੀਂ ਜਿਸ ਤਰੀਕੇ ਦੇ ਨਾਲ NRI ਵੀਰਾਂ ਨੇ ਸਮਰਥਨ ਕੀਤਾ ਸੀ ਆਮ ਆਦਮੀ ਪਾਰਟੀ ਦੇ ਪੈਰ ਪੰਜਾਬ ਦੇ ਵਿੱਚ ਲਵਾਉਣ ਵਾਸਤੇ,
ਉਹਨਾਂ ਆਸਾਂ ਦੇ ਉੱਪਰ, ਉਹਨਾਂ ਉਮੀਦਾਂ ਦੇ ਉੱਪਰ ਖਰੀ ਨਹੀਂ ਉਤਰ ਸਕੀ? ਦੇਖੋ ਜੀ, NRI ਵੀਰਾਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰੇ, ਆਪਾਂ ਸਾਰਿਆਂ ਇਹਨਾਂ ਨੂੰ ਸਪੋਰਟ ਕੀਤੀ ਸੀ ਸਿਰਫ ਇਸ ਕਰਕੇ ਕੀਤੀ ਸੀ ਕਿਉਂਕਿ ਪੰਜਾਬ ਦਾ ਸਾਨੂੰ ਦਰਦ ਸੀਗਾ, ਤੇ ਜੇ ਇਹਨਾਂ ਨੇ ਆਪਣੇ ਦਰਦ ਨੂੰ ਨਹੀਂ ਸਮਝਿਆ, ਆਪਾਂ ਨੂੰ ਯੂਜ਼ ਕੀਤਾ ਹਨਾ, ਤੇ ਇਹਨਾਂ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਜੀ ਵੀ ਅਰਸ਼ੋਂ ਫਰਸ਼ ਤੇ ਫਰਸ਼ੋਂ ਅਰਸ਼ ਤੇ ਆਉਣ ਨੂੰ ਮਿੰਟ ਹੀ ਲੱਗਦਾ। ਤੇ ਭਗਵੰਤ ਮਾਨ ਦੀ ਬਹੁਤ ਸਪੋਰਟ ਕੀਤੀ ਆ। ਭਗਵੰਤ ਮਾਨ ਨੂੰ ਇਹ ਵੀਡੀਓ ਜੇ ਪਹੁੰਚਦੀ ਹੈ ਤੇ ਸ਼ੇਅਰ ਜ਼ਰੂਰ ਕਰਾ ਦਿਓ, ਤੇ ਉਹਨੂੰ ਚੇਤਾ ਹੀ ਆ ਐਬਾਸਪੋਰਟ ਦੀ ਟਰੱਕਿੰਗ ਕੰਪਨੀ ਬੜੀ ਵੱਡੀ ਕੰਪਨੀ ਆ, ਆਰਮਾਨ ਟਰੱਕਿੰਗ ਕੰਪਨੀ, ਸੋ ਕਿੰਨੀ ਸਪੋਰਟ ਕੀਤੀ ਆ। ਉਹਨਾਂ ਦੇ ਘਰੇ ਆਣ ਕੇ ਰਹਿੰਦੇ ਰਹੇ, ਅਸੀਂ ਇੰਨਾ ਕੁਛ ਕੀਤਾ। ਤਾਂ ਜਦੋਂ ਅਸੀਂ 에ਅਰਪੋਰਟ ਤੋਂ ਉਤਰੀ ਦਾ ਨਾ, ਤੇ ਇੱਥੇ ਆਣ ਕੇ ਹਾਲਾਤ ਦੇਖੀ ਦੇ ਆ ਪੰਜਾਬ ਦੇ ਜਾਂ ਦਿੱਲੀ ਦੇ, ਤੇ ਸਾਨੂੰ ਬੜਾ ਦੁੱਖ ਲੱਗਦਾ ਯਾਰ ਕਿ ਭਗਵੰਤ ਮਾਨ ਨੂੰ ਅਸੀਂ ਇੰਨਾ ਸਪੋਰਟ ਕੀਤਾ ਨਾ। ਪੰਜਾਬ 'ਚ ਘੱਟੋ ਘੱਟ ਕੁਝ ਦੇ ਹੋਵੇ ਨਾ ਨਸ਼ਾ, ਮੈਨੂੰ 15 ਦਿਨ ਆਏ ਨੂੰ ਹੋਏ ਆ, ਮੈਂ 2 ਮੁੰਡੇ ਮਰਦੇ ਦੇਖੇ ਆ ਕਿ ਸਰਿੰਜਾਂ ਉਹਨਾਂ ਦੇ ਹੱਥਾਂ 'ਚ ਸੀਗੀਆਂ। ਤੇ ਬਾਕੀ ਵੀ ਸੁਣੀਦਾ ਵਾ ਕਿੰਨਾ ਮਾਹੌਲ ਖਰਾਬ ਹੋਇਆ ਪਿਆ ਵਾ। ਥੋੜੀ ਸ਼ਰਮ ਚਾਹੀਦੀ ਆ ਸਾਰਿਆਂ ਗੌਰਮੈਂਟ ਨੂੰ। ਪੰਜਾਬ ਦਾ ਕੀ ਲੱਗਦਾ ਹੈ ਕਿ ਫਿਊਚਰ ਕੀ ਹੋਏਗਾ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਪੰਜਾਬ ਨੂੰ ਛੱਡ ਕੇ ਚਲੇ ਗਏ ਹੋ, ਸਾਲਾਂ ਬੱਧੀ ਗੇੜਾ ਮਾਰਦੇ ਹੋ? ਤਾਂ ਦੂਜੇ ਪਾਸੇ ਦੇਖਿਆ ਜਾਵੇ ਜਿਸ ਤਰੀਕੇ ਦੀਆਂ ਪੰਜਾਬ ਦੇ ਵਿੱਚ ਚੁਣੌਤੀਆਂ, ਡਰੱਗ ਦਾ ਮਸਲਾ ਹੋਵੇ, ਜਿਸ ਤਰੀਕੇ ਦੇ ਨਾਲ ਨੌਜਵਾਨ ਬਜ਼ੁਰਗ ਬਾਬੇ ਸੜਕਾਂ ਦੇ ਉੱਪਰ ਆ ਕੇ ਬੈਠ ਗਏ ਨੇ, ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਅੱਗੇ ਭਵਿੱਖ ਹੈ ਉਸ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ? ਬਾਈ ਜੀ ਦੇਖੋ, ਜਿੱਦਾਂ ਹੁਣ ਸਾਰੇ ਕਹਿੰਦੇ ਆ ਨਾ ਕਿ ਤੁਸੀਂ ਉੱਥੇ ਬੈਠੇ ਕੈਨੇਡਾ 'ਚ ਤੇ ਇੱਥੇ ਆਣ ਕੇ ਸੰਘਰਸ਼ ਕਰੋ। ਵੀਰੇ ਜੇ ਹੁਣ ਦਿੱਲੀ ਵਾਲਾ ਆਪਾਂ ਮੋਰਚਾ ਲਾਇਆ ਸੀ ਨਾ, ਉਹ NRI ਵੀਰਾਂ ਕਰਕੇ ਹੀ ਸਫਲ ਹੋਇਆ, ਕਿਉਂਕਿ ਇੰਨਾ ਫੰਡਿੰਗ ਵਗੈਰਾ ਇੱਥੇ ਕਿੱਥੇ ਕੰਮ ਹੀ ਨਹੀਂ ਹੈਗਾ। ਗੌਰਮੈਂਟ ਕਿੱਥੇ ਕੀ ਕਰ ਰਹੀ ਆ? ਇੱਕ ਮਜ਼ਦੂਰ 15,000 20,000 ਕੋਈ ਸੈਲਰੀ ਹੁੰਦੀ ਹੈ ਜਾਂ ਕੋਈ 2,000 5,000 10,000 150 ਰੁਪਇਆ 200 ਰੁਪਇਆ ਦੇ ਦਿਹਾੜੀ ਤੇ ਕੰਮ ਕਰਨ ਦੇ ਆ। ਗੌਰਮੈਂਟ ਕੁਝ ਨਹੀਂ ਕਰਦੀ, ਸੋ ਮੁੰਡਿਆਂ ਨੂੰ ਬਾਹਰ ਹੀ ਜਾਣਾ ਪੈਣਾ। ਬਾਕੀ ਇੱਥੇ ਨਾਲੋਂ ਉੱਥੇ ਜ਼ਿਆਦਾ ਸਿੱਖੀ ਦਾ ਹੈਗਾ ਵਾ, ਬੋਲਬਾਲਾ ਬਹੁਤ ਬੋਲਬਾਲਾ। ਸਰੀ ਜਾਓ, ਆਪਣੇ ਸਾਰਾ ਦੂਜਾ ਪੰਜਾਬ ਆ, ਮਿੰਨੀ ਪੰਜਾਬ ਆ ਜਿਹਨੂੰ ਕਹਿ ਦੋ, ਤੇ ਸਿੱਖੀ ਦਾ ਪੂਰਾ ਬੋਲਬਾਲਾ ਵਾ। ਬਾਕੀ ਉਧਰ ਜਾਣਾ ਵੀ ਜ਼ਰੂਰੀ ਸੀਗਾ, ਜੇ ਅਸੀਂ ਉਧਰ ਨਾ ਜਾਂਦੇ ਤਾਂ ਆਪਣੀ ਸ਼ਾਇਦ ਕੌਮ ਆਪਣਾ ਫਾਈਨੈਂਸ਼ੀਅਲੀ ਤੌਰ ਤੇ ਆਪਾਂ ਪਿੱਛੇ ਰਹਿ ਜਾਂਦੇ। ਪਰ ਹੁਣ ਰਾਈਟ ਨਾਓ ਜਿੱਦਾਂ ਕਹਿ ਲਈਏ ਵੀ ਦਿੱਲੀ ਵਾਲਾ ਮੋਰਚਾ, ਬਦਾਮਾਂ ਦੇ ਲੰਗਰ ਲੱਗੇ, ਪੀਜ਼ੇ ਦੇ ਲੰਗਰ ਲੱਗੇ, ਇਹ ਚੀਜ਼ਾਂ ਆਪਾਂ ਉੱਥੇ ਰਹਿ ਕੇ ਜਿਹੜੇ ਵੈਲ ਸੈਟਡ ਲੋਕ ਨੇ ਹਨਾ, ਉਹਨਾਂ ਨੇ ਆਪਾਂ ਨੂੰ ਇੱਥੇ ਸਪੋਰਟ ਕੀਤਾ। ਮੈਨੂੰ ਇਹ ਵੀ ਉਮੀਦ ਆ ਕਿ ਹੁਣ ਵੀ ਇਸ ਮੋਰਚੇ ਦੇ ਵਿੱਚ ਵੀ NRI ਵੀਰ ਨੇ ਜਿਹੜੇ ਮੇਰੇ ਵੀਰ ਸਾਰੇ ਵੱਧ ਚੜ੍ਹ ਕੇ ਸਪੋਰਟ ਕਰੋਗੇ। ਤੇ ਇੱਕ ਵਾਰੀ ਜ਼ਰੂਰ ਆਓ ਵੀਰੇ ਇੱਥੇ, ਜੇ ਤੁਸੀਂ ਪੰਜਾਬ ਹੋ ਤੇ 100% ਤੁਸੀਂ ਮੇਕ ਸ਼ੋਰ ਕਰੋ ਕਿ ਤੁਸੀਂ ਬਗੈਰ ਇੱਥੇ ਹਾਜ਼ਰੀ ਲਵਾਏ ਤੁਸੀਂ ਨਹੀਂ ਜਾਣਾ। ਤੇ ਜੇ ਆਪਾਂ ਚਲੇ ਗਏ ਫਿਰ ਆਪਾਂ ਨੂੰ ਉੱਥੇ ਫੇਸਬੁੱਕ ਤੇ ਬਹਿ ਕੇ ਸ਼ੇਅਰ ਕਰਨ ਦਾ ਕੋਈ ਫਾਇਦਾ ਨਹੀਂ। ਜੇ ਆਪਾਂ ਇੱਥੇ ਆ ਕੇ ਇੱਥੇ 1-2 ਘੰਟੇ ਨਹੀਂ ਕੱਢ ਸਕਦੇ ਹਨਾ, ਤੇ ਫਿਰ ਆਪਣਾ ਬਈ ਕੀ ਕਹਿ ਸਕਦੇ। ਸੇਵਾ 'ਚ ਹਿੱਸਾ ਜ਼ਰੂਰ ਪਾਓ ਆਣ ਕੇ, ਕਿਉਂਕਿ ਇਹਨਾਂ ਨੂੰ ਇੱਥੇ ਲੋੜ ਆ। ਵਾਸ਼ਰੂਮ ਨਹੀਂ ਹੈਗੇ ਚੰਗੇ, ਨਹਾਉਣ ਦਾ ਪ੍ਰਬੰਧ ਨਹੀਂ ਹੈਗਾ, ਫਿਰ ਰਹਿਣ ਦਾ ਵੀ ਪ੍ਰਬੰਧ ਨਹੀਂ ਹੈਗਾ ਇੰਨਾ ਖਾਸ ਕੋਈ ਸਾਨੂੰ ਲੱਗਾ। ਸੋ ਚਾਹੀਦਾ ਜੇ ਗੌਰਮੈਂਟ ਹੈਲਪ ਨਹੀਂ ਕਰ ਸਕਦੀ ਤੇ ਆਪਣੇ NRI ਭਰਾ ਹੈਗੇ ਆ, ਵੱਧ ਤੋਂ ਵੱਧ ਸਾਡੀ ਵੀਡੀਓ ਸ਼ੇਅਰ ਕਰੋ ਤਾਂ ਕਿ ਬੜੇ ਦਾਨੀ ਬੰਦੇ ਬੈਠੇ ਉੱਥੇ। ਸੋ ਲੋੜ ਆ, ਇੱਥੇ ਕਰੋ, ਆਪ ਆਣ ਕੇ ਹਿੱਸਾ ਪਾਓ ਤੇ ਕੋਈ ਗੱਲ ਨਹੀਂ। ਬਾਕੀ ਬਾਬਾ ਜੀ ਆਪ ਕਰਨਗੇ, ਆਪ ਹੀ ਕਰਨਗੇ ਆਪਾਂ ਮੋਰਚਾ ਫਤਿਹ। ਸੋ ਸਾਰੇ ਸਪੋਰਟ ਕਰੋ। ਥੈਂਕ ਯੂ ਸੋ ਮਚ ਜੀ। ਕੈਨੇਡਾ ਦੀ ਧਰਤੀ ਤੋਂ ਆਏ ਪੰਜਾਬ ਦੇ ਨਾਲ ਜੁੜੇ ਹੋਏ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਪੰਜਾਬ ਪੱਖੀ ਹੋ ਕੇ ਪੰਜਾਬ ਦੇ ਨਾਲ ਜਿਹੜੇ ਸਮੁੱਚੇ ਵਾਰਤਾਲਾਪ ਸਾਂਝੇ ਕੀਤੇ ਨੇ ਕਿ ਪੰਜਾਬ ਦੇ ਜਿਹੜੀਆਂ ਹੱਕੀ ਮੰਗਾਂ ਨੇ, ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਕਰਨ ਦੇ ਨਾਲ ਨਾਲ ਜਿਹੜੇ ਹੋਰ ਪੰਜਾਬ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ ਰਹਿਣਾ ਚਾਹੀਦਾ। ਭਵਿੱਖ ਦੇ ਵਿੱਚ ਵੀ ਵਿਸ਼ੇਸ਼ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਸਭਰਾ ਹਾਜ਼ਰ ਹੋਵਾਂਗਾ। ਧੰਨਵਾਦ।